ਚੰਡੀਗੜ੍ਹ ਦੀ ਸਿਆਸਤ ਵੱਲ ਨੂੰ ਪਰਤ ਗਏ ਸ਼ਰਮਾ ਜੀ। ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗ ਰਹੇ ਨੇ। ਕਿਰਨ ਖੇਰ ਨੇ ਦੱਸਦਿਆ ਕਿ ਇੱਕ ਮੀਟਿੰਗ ਦੇ ਵਿੱਚ ਸਿੱਖ ਐਮਸੀ ਨੂੰ ਕਿਹਾ ਕਿ ਗਾਲ ਕੱਢੀ ਪਹਿਲਾਂ ਤਾਂ, ਫਿਰ ਕਿਹਾ ਕਿ ਤੇਰੀ ਦਾੜੀ ਪੱਟ ਕੇ ਤੈਨੂੰ ਬਾਹਰ ਕੱਢ ਦਿਆਂਗੇ। ਕੀ ਇਹ ਵਾਕਈ ਕਿਰਨ ਖੇਰ ਨੇ ਇਹ ਸ਼ਬਦ ਕਹੇ ਨੇ? ਜੇ ਕਿਰਨ ਖੇਰ ਨੇ ਸ਼ਬਦ ਕਹੇ ਨੇ ਤਾਂ ਆਮ ਬੰਦੇ ਲਈ ਤਾਂ ਬਹੁਤ ਸ਼ਰਮਨਾਕ ਗੱਲ ਆ, ਪਰ ਇੱਕ ਚੁਣੇ ਹੋਏ ਨੁਮਾਇੰਦੇ ਲਈ ਉਸ ਤੋਂ ਵੀ ਸ਼ਰਮ ਤੇ ਲਾਹਨਤ ਦੀ ਗੱਲ ਹੈ। ਪ੍ਰਵੀਨ ਜੀ, ਇਹ ਘਟਨਾ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਦੀ ਹੈ। ਠੀਕ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਸਦਨ ਦੀ ਹਾਊਸ ਦੀ ਬੈਠਕ ਸੀ, ਜਿਹੜਾ ਚੰਡੀਗੜ੍ਹ ਦਾ ਐਮਸੀ ਨਗਰ ਨਿਗਮ ਦਾ ਹਾਊਸ ਹੈ, ਉਸ ਦੀ ਬੈਠਕ ਸੀ। ਉਹਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਬਰਾਬਰ ਦੀ ਧਿਰ ਆ ਜੀ, ਹੈ ਨਾ, ਤੇ ਬੇਸ਼ੱਕ ਮੇਅਰ ਸਾਰਾ ਕੁਝ ਬੀਜੇਪੀ ਦਾ, ਤੇ ਆਮ ਆਦਮੀ ਪਾਰਟੀ ਦੇ ਵਾਕਆਊਟ ਕਰਨਾ ਉਹਨਾਂ ਨੂੰ ਆਸਾਨ ਹੋ ਜਾਂਦਾ, ਸਾਰਾ ਕੁਝ ਪਾਸ ਕਰਾਉਣਾ ਜੇ ਤੇ ਉਦਣ ਕਿਰਨ ਖੇਰ ਲੰਮੇ ਸਮੇਂ ਬਾਅਦ ਵਾਪਸੀ ਕੀਤੀ। ਪਿਛਲੇ ਦਿਨਾਂ 'ਚ ਕਹਿੰਦੇ ਜੀ ਬਿਮਾਰ ਸੀ ਜੀ, ਉਹਨੂੰ ਹੈ ਨਾ ਮਤਲਬ ਕੋਈ ਸ਼ਿਕਾਇਤ ਬਿਮਾਰੀ ਆ ਵੱਡੀ, ਤੇ ਉੱਪਰ ਜਨਤਕ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਕਿ ਉਸਨੂੰ ਲੁਕਾ ਕੇ ਰੱਖਣਾ, ਪਰ ਉਹਨੂੰ ਤੰਦਰੁਸਤ ਹੋ ਕੇ ਪਰਤੀ ਆ, ਕਿਉਂਕਿ ਉਹ ਅਜੇ ਵੀ ਇੱਛਾ ਰੱਖਦੀ ਹੋਣੀ ਕਿ ਮੈਨੂੰ ਟਿਕਟ ਮਿਲ ਜਾਵੇ, ਸ਼ਾਇਦ ਅਗਲੀ ਵਾਰ ਟਿਕਟ ਨਾ ਹੀ ਮਿਲੇ, ਕਿਉਂਕਿ ਦਾਅਵੇਦਾਰ ਖਾਸੇ ਨੇ। ਤੇ ਇਹ ਕਹਿੰਦੇ ਜੀ ਇਹ ਤੋਂ ਹੁਣ ਮੋਦੀ ਹੋਰੀ ਵੀ ਖੁਸ਼ ਨਹੀਂ ਹੈਗੇ ਜੀ। ਸੋ ਪਿਛਲੀ ਵਾਰ ਵੀ ਇਹਦੇ ਲਈ ਚੋਣ ਪ੍ਰਚਾਰ ਕਰਨਾ ਸੀ ਤਾਂ ਇਹਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਸੀ ਉਹਨਾਂ ਨੇ, ਇਹਦਾ ਨਾਂ ਵੀ ਨਹੀਂ ਲਿਆ ਸੀ। ਸੋ ਇਸ ਲਈ ਇੱਧਰ ਇਹ ਆਪਣੀ ਪੂਰੀ ਹੋਂਦ ਜਤਾਉਣ ਦੀ ਜਿਹੜਾ ਉਹਦਾ ਅੰਦਾਜ਼ ਹੈ ਬੋਲਣ ਦਾ, ਹੈ ਨਾ, ਜਿਹੋ ਜੀ ਉਹਦਾ ਭਾਸ਼ਾ ਹੈ, ਮਤਲਬ ਜਾਂ ਤਾਂ ਉਹਦਾ ਕੰਟਰੋਲ ਨੀਗਾ, ਜਾਂ ਉਹ ਜਾਣ ਕੇ ਚਰਚਾ 'ਚ ਰਹਿਣ ਦੇ ਲਈ ਕੁਝ ਗਲਤ ਕਰ ਬੈਠਦੀ ਆ। ਤੇ ਉਹਦੇ ਵਿੱਚੋਂ ਇਹ ਘਟਨਾਕ੍ਰਮ ਜੰਮਿਆ ਕਿ ਜਿਹੜੇ ਲਾਡੀ ਹੋਰੀ ਨੇ, ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਜਸਵੀਰ ਸਿੰਘ ਐਮਸੀ ਨੇ ਜਸਵੀਰ ਸਿੰਘ ਲਾਡੀ, ਠੀਕ ਹੈ, ਕਹਿੰਦੇ ਕਿ ਉਹਨਾਂ ਦੀ ਸੀਟ ਤੇ ਉੱਠ ਕੇ ਆਈ ਔਰ ਸੀਟ ਤੇ ਉੱਠ ਕੇ ਆ ਕੇ ਉਹਨਾਂ ਨੂੰ ਉਹ ਗਾਲ ਕੱਢੀ ਜਿਹੜੀ ਮਤਲਬ ਕਿ ਆਪਾਂ ਜਨਤਕ ਤੌਰ ਤੇ ਨਹੀਂ ਬੋਲ ਸਕਦੇ। ਠੀਕ ਹੈ। ਤੇ ਗਾਲ ਕੱਢਣ ਤੋਂ ਬਾਅਦ ਕਹਿੰਦੇ ਕਿ ਉਹਨੇ ਇਹ ਵੀ ਕਿਹਾ ਕਿ ਤੇਰੀ ਦਾੜੀ ਪੱਟ ਕੇ ਤੈਨੂੰ ਬਾਹਰ ਕੱਢ ਦੂੰਗੇ ਇੱਥੋਂ, ਹਾਊਸ ਤੋਂ ਮਤਲਬ। ਤੇ ਇਸ ਤੋਂ ਬਾਅਦ ਫਿਰ ਉਹ ਭੜਕ ਗਏ ਤੇ ਉੱਥੇ ਰੌਲਾ ਪਿਆ, ਖਿੱਚੋਤਾਣ ਹੋ ਗਈ, ਹੈ ਨਾ। ਤੇ ਬਕਾਇਦਾ ਲਾਡੀ ਨੇ ਉਹ ਗਾਲ ਜਿਹੜੀ ਉਹਨਾਂ ਨੂੰ ਕੱਢੀ ਸੀ, ਉਹ ਹਾਊਸ ਦੇ ਵਿੱਚ ਬੋਲਣ ਲਈ ਵੀ ਨਹੀਂ ਮਤਲਬ ਕਿ ਹੁੰਦਾ ਕਿ ਤੁਸੀਂ ਉਹ ਸ਼ਬਦ ਬੋਲ ਨਹੀਂ ਸਕਦੇ। ਲਾਡੀ ਨੇ ਕਹਿੰਦੇ ਉਹ ਬੋਲ ਕੇ ਦੱਸਦੀ ਕਿ ਮੈਨੂੰ ਆਹ ਗਾਲ ਕੱਢੀ ਹੈ ਜੀ। ਉਹ ਦੱਸਣ ਦੇ ਆਧਾਰ ਦੇ ਉੱਤੇ ਲਾਡੀ ਦੇ ਤਾਂ ਐਕਸ਼ਨ ਹੋ ਗਿਆ ਜੀ, ਬਾਹਰ ਕਰਤਾ ਦਿੱਤਾ ਗਿਆ। ਬੀਬੀ ਨੂੰ ਕਿਸੇ ਨੇ ਨਹੀਂ ਪੁੱਛਿਆ। ਤੇ ਹੁਣ ਪੁਲਿਸ ਕਹਿੰਦੀ ਹੈ ਜੀ ਸਾਡੇ ਕੋਲ ਸ਼ਿਕਾਇਤ ਆਈ ਆ, ਸਾਡੇ ਕੋਲ ਅਸੀਂ ਜਾਂਚ ਕਰ ਰਹੇ ਹਾਂ ਜੀ, ਸਾਨੂੰ ਇਹੋ ਜਿਹੀ ਗਾਲ ਵਾਲਾ ਤਾਂ ਨਹੀਂ ਕੁਝ ਮਿਲ ਰਿਹਾ ਜੀ। ਪਰ ਇੱਧਰ ਸੋਸ਼ਲ ਮੀਡੀਆ ਤੇ ਉਹ ਗਾਲ ਵਾਇਰਲ ਹੋ ਰਹੀ ਹੈ। ਕਹਿੰਦੇ ਇਹ ਸਾਰੇ ਪਹਿਲੂ ਲੈ ਕੇ ਲਾਡੀ ਕਹਿੰਦਾ ਮੈਨੂੰ ਕਿੰਨੀ ਵਾਰੇ ਸੱਦਦੀ ਸੀ ਕਿ ਮੈਂ ਘਰੇ ਨਹੀਂ ਗਿਆ, ਮੈਨੂੰ ਇਹ ਸੈੱਟ ਕਰਨਾ ਚਾਹੁੰਦੇ ਸੀ, ਸਾਨੂੰ ਇਹ ਮਨਾਉਣਾ ਚਾਹੁੰਦੇ ਸੀ, ਅਸੀਂ ਇਹਨਾਂ ਦੇ ਜਾਲ 'ਚ ਨਹੀਂ ਆ ਰਹੇ, ਇਹਨਾਂ ਨੇ ਕਿੰਨੇ ਕਰੋੜਾਂ ਦੇ ਪ੍ਰੋਜੈਕਟ ਨੂੰ ਪਾਸ ਕਰਾ ਕੇ ਚੋਣਾਂ ਦੇ ਲਈ ਫੰਡ ਇਕੱਠੇ ਕਰਨੇ ਆ, ਇਸ ਲਈ ਕਹਿੰਦੇ ਉਹ 'ਚੋਂ ਪੈਸੇ ਖਾਣੇ ਸੀ, ਅਸੀਂ ਵਿਰੋਧ ਕਰ ਰਹੇ ਸੀ। ਮਾਮਲਾ ਇਹ ਹੈ ਜੀ। ਤੇ ਹੁਣ ਬਕਾਇਦਾ ਤੌਰ ਤੇ ਉਹ ਕਹਿੰਦੇ ਕਿ ਅਸੀਂ ਕੋਰਟ ਦੀ ਅਦਾਲਤੀ ਲੜਾਈ ਵੀ ਲੜਾਂਗੇ, ਤੇ ਅਸੀਂ ਇਸ ਮਸਲੇ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਲਿਖ ਰਹੇ ਹਾਂ, ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ 'ਚ ਵੀ ਲਿਆ ਰਹੇ ਹਾਂ ਕਿ ਇੱਕ ਸਿੱਧਾ ਹਮਲਾ ਹੈ, ਧਰਮ ਦੇ ਅਪਮਾਨ ਵੀ ਹੈ, ਤੇ ਇਹ ਇੱਕ ਮਰਿਆਦਾ ਦਾ ਅਪਮਾਨ ਵੀ ਹੈ। ਸੋ ਦੋਏ ਹਵਾਲਿਆਂ ਨਾਲ ਗਾਲ ਕੱਢਣਾ ਤੇ ਫਿਰ ਮਤਲਬ ਕਿ ਦਾੜੀ ਪੱਟਣ ਵਾਲੇ ਸ਼ਬਦ ਬੋਲ ਕੇ ਤੁਸੀਂ ਕੇਸਾਂ ਦੀ ਬੇਅਦਬੀ ਕਰਨ ਵਾਲਾ ਪਹਿਲੂ, ਇਸ ਮਸਲੇ ਤੇ ਕਹਿੰਦੇ ਜੀ ਅਸੀਂ ਕਿਉਂ ਲੜਾਈ ਲੜਾਂਗੇ। ਉਹ ਇਹ ਮਾਮਲਾ ਵੱਢੂਗਾ, ਪਰ ਇਸ ਮਸਲੇ ਤੇ ਅਜੇ ਤੱਕ ਬੀਜੇਪੀ ਦਾ ਕੋਈ ਲੀਡਰ ਖੁੱਲ ਕੇ ਬੀਬੀ ਦੇ ਹੱਕ 'ਚ ਨਹੀਂ ਆਇਆ, ਕਿਸੇ ਨੇ ਖੁੱਲ ਕੇ ਉਹਦੀ ਹਮਾਇਤ ਨਹੀਂ ਕੀਤੀ, ਤੇ ਕਿਸੇ ਨੇ ਇਹਦੇ ਪਰ ਟਿੱਪਣੀ ਨਹੀਂ ਕੀਤੀ। ਅਗਲੇ ਕਹਿੰਦੇ ਨਾ ਜੀ ਇਸ ਮਸਲੇ ਤੋਂ ਅਸੀਂ ਦੂਰ ਹੈ, ਬੀਬੀ ਜਾਣੇ, ਬੀਬੀ ਦਾ ਕੰਮ ਜਾ। ਇਹਦਾ ਮਤਲਬ ਬੀਬੀ ਨੇ ਬੋਲ ਕਹੇ ਨੇ, ਇਹਦਾ ਮਤਲਬ ਬੀਬੀ ਫਸ ਗਈ ਆ, ਇਹਦਾ ਮਤਲਬ ਬੀਬੀ ਨੂੰ ਬਚਾ ਕੇ ਬੀਜੇਪੀ ਵਾਲੇ ਲੀਡਰ ਆਪਣਾ ਮਾਰਕੀਟ ਖਰਾਬ ਨਹੀਂ ਕਰਨਾ ਚਾਹੁੰਦੇ। ਤੋ ਇਹ ਮਾਮਲਾ ਕਿੱਥੇ ਜਾ ਕੇ ਨਿਬੜੂਗਾ ਦੇਖਣ ਵਾਲੀ ਗੱਲ ਹੈ, ਬੀਜੇਪੀ ਲਈ ਵੀ ਤੇ ਬੀਬੀ ਕਰਨ ਖੇਰ ਲਈ ਵੀ ਇਹ ਮਾਮਲਾ ਭਾਰੀ ਪੈ ਸਕਦਾ ਜੀ। ਪਰ ਬਹੁਤ ਗਲਤ ਗੱਲ ਬੀਬੀ ਨੇ ਕਹੀ ਹੈ। ਜੇਕਰ ਵਾਕਈ ਇਸ ਚੀਜ਼ ਪ੍ਰੂਵ ਹੋ ਚੁੱਕੀ ਹੈ ਕਿ ਬੀਬੀ ਨੇ ਸ਼ਬਦ ਵਰਤੇ ਨੇ ਤਾਂ ਬਹੁਤ ਮਾੜੀ ਗੱਲ ਆ। ਸਮਾਂ ਰਹਿੰਦਿਆਂ ਬੀਬੀ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ। ਇੱਕ ਐਮਪੀ ਹੈ ਜੀ, ਬਿਲਕੁਲ 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 ਜੀ। ਤੇ ਇਹਦੇ ਨਾਲ ਕੱਲੀ ਦੇਖੋ ਇਹ ਕੱਲਾ ਇਹ ਮੁੱਦਾ ਨਹੀਂ ਹੈ ਕਿ ਕਿਸੇ ਬੰਦੇ ਨੂੰ ਕਿਸੇ ਨੇ ਗੱਲ ਕੱਢਤੀ, ਬਲਕਿ ਉਸ ਬੰਦੇ ਦੇ ਫਿਰਕੇ, ਉਹਦੇ ਧਰਮ ਦੇ ਆਧਾਰ ਤੇ ਉਹਨੂੰ ਕਮੈਂਟ ਕੀਤਾ ਗਿਆ। ਇਹ ਵੀ ਇਹ ਇਸ ਤੋਂ ਵੀ ਅਗਲੀ ਗੱਲ ਹੈ ਨਾ। ਹਾਂਜੀ, ਇੱਕ ਨਾਰਮਲ ਭਾਸ਼ਾ 'ਚ ਤੁਸੀਂ ਕਿਸੇ ਨਾਲ ਗਾਲੀ ਗਲੋਚ ਹੋ ਗਏ, ਗਲਤ ਗੱਲ ਹੈ, ਪਰ ਇੱਕ ਸਧਾਰਨ ਗੱਲ ਹੋ ਸਕਦੀ ਹੈ। ਪਰ ਕਿਸੇ ਬੰਦੇ ਨੂੰ ਉਹਦੀ ਫਿਰਕੇ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਉਹਦੀ ਪਹਿਚਾਣ ਦੇ ਆਧਾਰ ਤੇ ਬਿਲਕੁਲ ਉਹਨੂੰ ਉਹ ਚੀਜ਼ ਮੰਨ ਕੇ ਗਾਲ ਕੱਢਣਾ ਔਰ ਉਸ ਦੀ ਬੇਇੱਜ਼ਤ ਕਰਨਾ, ਇਸ ਤਾਂ ਉਸ ਤੋਂ ਵੀ ਅਗਲਾ ਗੁਨਾਹ ਹੈ।